ਇਹਨਾਂ ਨੇ ਖਾੜਕੂ ਕਹਿ ਕੇ, ਅੱਤਵਾਦੀ ਕਹਿ ਕੇ ਇੱਕ ਜਨਰੇਸ਼ਨ ਸਾਡੀ ਮਾਰ ਦਿੱਤੀ। ਹੁਣ ਗੈਂਗਸਟਰ ਕਹਿ ਕੇ ਮਾਰ ਰਹੇ ਨੇ ਜੀ, ਗੈਂਗਸਟਰ, ਇਹ ਡਰੱਗਸ, ਇਹ ISI, ਇਹ ਡਰੋਨਸ, ਇਹ ਫਲਾਣਾ। ਜਿਵੇਂ ਪੰਜਾਬ ਦੇ ਵਿੱਚ ਬੇਗੈਰਤੀ ਦਾ ਵੀ ਆਲਮ ਇਹ ਹੈ, ਜਿਹੜੇ ਕੱਲ ਤੱਕ ਪੰਥ ਦੀ ਗੱਲ ਕਰਨ ਵਾਲੇ ਸੀ, ਕਿਹੜੇ ਮੂੰਹ ਨਾਲ ਉਹ BJP ਦੇ ਖੈਮੇ 'ਚ ਜਾ ਕੇ ਬੈਠਦੇ ਨੇ। ਇੱਕ ਪਾਸੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ 3 ਸਾਲ ਤੋਂ ਮੋਹਾਲੀ ਬੈਠੇ ਹੋਏ ਨੇ ਵਿਚਾਰੇ, ਨਿਹੰਗ ਸਿੰਘ ਵੀ ਨੇ, ਉਹਨਾਂ ਦੇ ਦੂਸਰੇ ਵੀ ਨੇ। अमित शाह पार्लियामेंट च कहते इनको कैसे माफ कर दें, इन्होंने तोबा तो की नहीं है। हुण की चाहते हैं भी सिख कौम दुबैर बन के इन्हां दी अधीनगी कबूले। हुण किहड़े लैवल दे कातल, किहड़े लैवल दे डकैत, रेपिस्ट किवें बाहर आके घुमदे ने, ते जिन्हां ने अपनियां सजावां पूरीआं कर लईआं ने 30-30 साल, वो अजे भी बिहाइंड बार्स ने। ਤੁਹਾਨੂੰ ਕੋਈ ਗੀਤਾ, ਕੋਈ ਰਮਾਇਣ, ਕਿਸੇ ਹੋਰ ਦਾ ਜਿਹੜਾ ਉਹ ਨਜ਼ਰ ਆਉਂਦੀ ਹੈ ਖਬਰ, ਕਿਉਂਕਿ ਉਹ ਹਕੂਮਤਾਂ ਜਿਨ੍ਹਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਗੁਰੂ ਪੰਥ ਦੀ ਤਾਕਤ ਗੁਰੂ ਗ੍ਰੰਥ ਨਾਲ ਜੁੜੀ ਹੋਈ ਹੈ, ਉਹ ਸਾਨੂੰ ਜੇ ਸਭ ਤੋਂ ਵੱਧ ਤਕਲੀਫ ਦੇਣਾ ਚਾਹੁੰਦੇ ਨੇ ਤੇ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਗੁਟਕਾ ਸਾਹਿਬ ਦੀ ਬੇਅਦਬੀ ਹੁੰਦੀ ਹੈ, ਉਹ ਸਾਡੇ ਲਈ ਨਾਕਾਬਲੇ ਬਰਦਾਸ਼ਤ ਹੁੰਦੀ ਹੈ। ਇਹ ਚੈਲੰਜਸ ਨੇ। ਈਵਨ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਨੈਸ਼ਨਲ ਸਿਕਿਉਰਿਟੀ ਐਕਟ ਦਾ, ਉਹ 1 ਸਾਲ ਤੋਂ ਜ਼ਿਆਦਾ ਤੁਸੀਂ ਰੱਖ ਨਹੀਂ ਸਕਦੇ। ਹੁਣ ਅੰਮ੍ਰਿਤਪਾਲ ਸਿੰਘ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਵਰਕਰਾਂ ਜਿੱਤੇ, ਮੋਦੀ ਤੋਂ ਜ਼ਿਆਦਾ ਵੋਟਾਂ ਉਹਨੇ ਲਈਆਂ। 3 ਸਾਲ ਹੋ ਗਏ ਨੇ ਉਹਨੂੰ 2200 ਕਿਲੋਮੀਟਰ ਦੂਰ ਡਿਬਰੂਗੜ੍ਹ ਉੱਥੇ ਰੱਖਿਆ ਹੋਇਆ ਹੈ। ਦੁਸ਼ਮਣ ਨੇ ਬਹੁਤ ਚੰਗੀ ਤਰ੍ਹਾਂ ਸਮਝਿਆ ਵੀ ਡਾਇਸਪੋਰਾ ਸਿੱਖਾਂ ਦੀ ਕੀ ਪਾਵਰ ਹੈ, ਔਰ ਉਹਨਾਂ ਨੇ ਕਿਵੇਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਸਹਾਰਾ ਲਿਆ। ਅਸੀਂ ਉਸ ਧਰਤੀ ਦੇ ਖਿੱਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਉਹ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ, ਆਲਰੇਡੀ ਸਾਡਾ ਮੁਲਕ ਐਗਜ਼ਿਸਟ ਕਰਦਾ ਹੈ, ਪਰ ਉਸ ਨੂੰ ਆਕੂਪਾਈ ਕੀਤਾ ਹੋਇਆ ਹੈ ਫਰੰਗੀ ਦੀ ਗੁਲਾਮੀ ਤੋਂ ਬਾਅਦ ਅੱਜ ਹਿੰਦੂ ਧਰਮੀਆਂ ਦੀ ਗੁਲਾਮੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। आनंद करे नर नारी, हर हर प्रभ कृपा धारी। संतो सुख होआ सब थाई, पार ब्रह्म पूरन परमेश्वर। रव रहा सबनी जाई, तुरकी बाणी आई, तिन सगली चिंत मिटाई। दयाल पुरख मेहरबाना, हर नानक साच बखाना। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज का ये विशेष दीवान जिथे नानकशाही कैलेंडर के अनुसार नवे बरे 558 की शुरुआत है, पहली चेत का दिन है। तो ये दिन दुनिया भर में जिथे जिथे भी गुरु नानक नाम लेवा सिख संगतां वसदियां ने, इस बड़े उत्साह, श्रद्धा ते गुरु प्रेम के नाल गुड़ुंद होके इस मनाया जा रहा है। दूसरे पासे साढ़े सारे लिए बड़ी खुशी की गल है कि भाई गुरदेव सिंह, भैन जी जसविंदर कौर, उन्होंने सुपुत्री निमरत कौर, जिन्हों की कुड़माई तेजप्रीत सिंह जोड़े डॉक्टर ने, बेटा निमरत कौर वकील ने, पिछले दिनों हुई। उन्होंने आनंद कारज 9 मई को गुरुद्वारा साहब ग्लैन रॉक न्यू जर्सी, जिथे बेटे का परिवार है तेजप्रीत सिंह का, उत्थे होना नियत हुए। तो जिमें
ਗੁਰਸਿੱਖਾਂ ਦੇ ਅੰਦਰ ਗੁਰਸਿੱਖੀ ਪਰਿਵਾਰਾਂ ਦੀ ਸਾਡੀ ਇਹ ਹਮੇਸ਼ਾ ਹੀ ਇਹ ਸਿਰਫ ਇੱਕ ਰੁਝਾਨ ਨਹੀਂ ਹੈ, ਸਾਡੇ ਲਈ ਬਾਈਂਡਿੰਗ ਹੈ ਕਿ ਅਸੀਂ ਹਰ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਦਾ ਓਟ ਆਸਰਾ ਲੈਂਦੇ। ਬੇਸ਼ੱਕ ਜਿਨ੍ਹਾਂ ਜ਼ਮਾਨਿਆਂ 'ਚ ਬਹੁਤੇ ਸਾਧਨ ਨਹੀਂ ਵੀ ਹੁੰਦੇ ਸੀ, ਅੱਜ ਤਾਂ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਹੈ, ਧਨ ਦੀ ਕਮੀ ਨਹੀਂ ਹੈ, ਪਰ ਜਦੋਂ ਸਾਦਾ ਵਿਆਹ ਵੀ ਹੁੰਦੇ ਸਨ, ਖਰੀਦੋ ਫਰੋਖਤ ਲਈ ਬਜਾਜੀ ਦੀਆਂ ਦੁਕਾਨਾਂ ਤੇ ਜਾਣ ਵੇਲੇ ਪਹਿਲੀ ਜਿਹੜੀ ਖਰੀਦ ਹੁੰਦੀ ਸੀ ਉਹ ਗੁਰੂ ਸਾਹਿਬ ਦੇ ਰੁਮਾਲੇ ਦੀ ਹੁੰਦੀ ਸੀ। ਉਸ ਤੋਂ ਬਾਅਦ ਵਿਆਹ ਨਾਲ ਸੰਬੰਧਿਤ ਜਿਹੜੀ ਵੀ ਕੱਪੜੇ ਲੀੜੇ ਨੇ ਉਹ ਖਰੀਦੇ ਜਾਂਦੇ ਸਨ। ਇਸੇ ਤਰ੍ਹਾਂ ਸਾਡੇ ਲਈ ਜਨਮ ਤੋਂ ਅੰਤ ਤੱਕ ਇਹ ਸਾਰਾ ਸਫ਼ਰ ਗੁਰੂ ਦੇ ਮੱਤ ਦੀ ਰੌਸ਼ਨੀ ਵਿੱਚ ਹੈ, ਗੁਰਮਤਿ ਦੀ ਰੌਸ਼ਨੀ ਵਿੱਚ। ਇਹ ਠੀਕ ਹੈ ਕਿ ਦੁੱਖ ਤੇ ਸੁੱਖ ਜੀਵਨ ਦਾ ਅਨਿਖੜਵਾਂ ਅੰਗ ਹੈ। ਜਿਵੇਂ ਜ਼ਿੰਦਗੀ ਦੇ ਰਸਤੇ, ਜ਼ਿੰਦਗੀ ਦੇ ਰਾਹ ਉਬੜ ਵੀ ਨੇ, ਖਾਬੜ ਵੀ ਨੇ, ਸਾਵੇਂ ਵੀ ਨੇ, ਪੱਧਰੇ ਵੀ ਨੇ। ਇਸ ਧਰਤੀ ਦੇ ਉੱਤੇ ਪਹਾੜ ਵੀ ਨੇ, ਥਲ ਵੀ ਨੇ। ਲੇਕਿਨ ਸਿੱਖ ਦਾ ਇਹ ਯਕੀਨ ਹੈ ਕਿ ਜਦੋਂ ਅਸੀਂ ਆਪਣਾ ਆਪਾ ਅਕਾਲ ਪੁਰਖ ਦੇ ਸਮਰਪਣ ਕਰ ਦਿੰਦੇ, ਗੁਰੂ ਦੇ ਸਮਰਪਣ ਕਰ ਦਿੰਦੇ, ਤੇ ਗੁਰੂ ਸਾਨੂੰ ਬਲ ਦਿੰਦਾ। ਦੁੱਖ ਦੇ ਵਿੱਚ ਅਸੀਂ ਹੌਸਲੇ ਦੇ ਨਾਲ ਉਸ ਦੁੱਖ ਨੂੰ ਫੇਸ ਕਰਦੇ ਹਾਂ। ਅਸੀਂ ਭਗੌੜੇ ਨਹੀਂ ਹੈ ਸਮਾਜ ਦੇ, ਅਸੀਂ ਭਗੌੜੇ ਨਹੀਂ ਹੈ ਲਾਈਫ ਸਟਾਈਲ ਦੇ। ਸਾਨੂੰ ਗੁਰੂ ਨੇ ਇਹ ਗੱਲ ਸਮਝਾਈ ਹੈ, ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ। ਸਾਡੀ ਮੁਕਤੀ ਕੋਈ ਮਰਨ ਤੋਂ ਬਾਅਦ ਵੀ ਨਹੀਂ ਜੁੜੀ ਹੋਈ, ਜਿਸ ਦੀ ਕਾਮਨਾ ਬਹੁਤ ਸਾਰੇ ਦੂਸਰੇ ਥਾਟ ਕਰਦੇ ਸਨ। ਸਾਡੇ ਤਾਂ ਇਹ ਫੇਥ ਹੈ, ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣਾ ਕੋਈ ਨਾ। ਕਿ ਹੇ ਵਾਹਿਗੁਰੂ, ਇਸ ਜਿਉਂਦੇ ਜਿਸ ਜੀਵਨ ਦੇ ਅੰਦਰ ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਡੇ ਲਈ ਸਾਡੀ ਕਰਮ ਭੂਮੀ, ਰਣ ਭੂਮੀ, ਬੈਟਲ ਗਰਾਊਂਡ ਇਹ ਲਾਈਫ ਹੈ, ਇਹ ਪਲੈਨਟ ਹੈ। ਤੇ ਇਸ ਸਫ਼ਰ ਦੇ ਵਿੱਚ ਅਸੀਂ ਆਪਣਾ ਆਪਾ ਗੁਰੂ ਦੇ ਹਵਾਲੇ ਕੀਤਾ ਹੋਇਆ ਹੈ, ਕਿਉਂਕਿ ਗੁਰੂ ਸਾਹਿਬ ਦੇ ਇਹਨਾਂ ਸਿਧਾਂਤਾਂ ਦੇ ਉੱਤੇ ਅਸੀਂ ਯਕੀਨ ਕਰਦੇ ਹਾਂ ਕਿ ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬੋ ਡੂਬੇ ਸਿਆਣੇ। ਕਿ ਗੁਰੂ ਦੇ ਅੱਗੇ ਆਪਾ ਸਮਰਪਣ ਕਰਨਾ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੁੰਦੇ ਹਾਂ, ਇਸ ਨੂੰ ਪੁਰਾਤਨ ਪੀਰੀਅਡ 'ਚ ਅਸ਼ਟਾਂਗ ਪ੍ਰਣਾਮ ਕਿਹਾ ਜਾਂਦਾ ਸੀ। ਸਾਡੇ 8 ਅੰਗ ਧਰਤੀ ਦੇ ਉੱਤੇ ਲੱਗਦੇ ਨੇ, ਮੱਥਾ ਝੁਕਦੇ। ਇਸ ਦਾ ਮਤਲਬ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਜ਼ਡਮ ਦੇ ਅੱਗੇ ਆਪਣੀ ਵਿਜ਼ਡਮ ਧਾਰ ਦਿੱਤੀ ਹੈ, ਆਪਣੀ ਸਿਆਣਪ, ਆਪਣਾ ਕਲੈਵਰਨੈਸ, ਆਪਣੀ ਐਜੂਕੇਸ਼ਨ, ਇਹ ਸਾਰੇ ਨੂੰ ਅਸੀਂ ਥੱਲੇ ਰੱਖ ਕੇ ਫਿਰ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਲਈ ਜੀਵਨ ਗੁਰੂ ਦੀ ਮੱਤ ਲੈ ਕੇ, ਗੁਰੂ ਦੀ ਮੱਤ ਦੇ ਅਨੁਸਾਰ ਜੀਵਨ ਜਿਉਣਾ, ਇਹ ਜੀਵਨ ਦਾ ਸਾਡਾ ਪ੍ਰਯੋਜਨ ਵੀ ਹੈ। ਤੇ ਅਸੀਂ ਮੰਗਦੇ ਵੀ ਗੁਰੂ ਤੋਂ ਇਹੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਰੱਬ ਦੇ ਕਾਨੂੰਨ ਦੇ ਵਿੱਚ ਕੋਈ ਦੋ ਸੈਟ ਆਫ ਲਾਜ਼ ਨੇ, ਦੋ ਅੱਡ ਕਿਰਦਾਰ ਨੇ? ਨਹੀਂ। ਜਦੋਂ ਅਸੀਂ ਭਾਣਾ ਹੁਕਮ ਬਹੁਤ ਵਾਰ, ਕਿਉਂਕਿ ਅਧਿਆਤਮ ਦੀ ਦੁਨੀਆ ਦੇ ਵਿੱਚ ਕੁੱਲ ਜੇ ਇਸ ਧਰਤੀ ਦੇ ਉੱਤੇ ਮਨੁੱਖੀ ਸਿਵਲਾਈਜੇਸ਼ਨ ਜਾਂ ਸਭਿਅਤਾਵਾਂ ਦੀ ਗੱਲ ਕਰੀਏ ਤਾਂ 6000 ਸਾਲ ਦੇ ਪੀਰੀਅਡ ਜਿਹੜੀਆਂ ਵੀ ਦੁਨੀਆ ਦੀਆਂ ਅੱਜ ਜਿਨ੍ਹਾਂ ਨੂੰ ਪੁਰਾਤਨ ਸਿਵਲਾਈਜੇਸ਼ਨਸ ਕਿਹਾ ਜਾਂਦਾ ਹੈ, ਉਹ ਮੈਸੋਪੋਟਾਮੀਆ ਦੀ ਹੋਏ, ਚਾਈਨਾ ਦੀ ਹੋਏ, ਪਰਸ਼ੀਅਨ ਹੋਏ, ਇਜਿਪਸ਼ੀਅਨ ਹੋਏ, ਸਾਡੀ ਇੰਡਸ ਵੈਲੀ ਸਿਵਲਾਈਜੇਸ਼ਨ ਹੋਏ, ਜਾਂ ਮਾਇਆਨ ਸਿਵਲਾਈਜੇਸ਼ਨ ਹੋਏ ਸਾਊਥ ਅਮਰੀਕਾ ਦੀ। ਤੁਸੀਂ 6000 ਸਾਲ ਦੇ ਵਿੱਚ ਜਦੋਂ ਕਿ ਮਨੁੱਖ ਨੇ ਖੇਤੀਬਾੜੀ ਸ਼ੁਰੂ ਕੀਤੀ, ਦਰਿਆਵਾਂ ਦੇ ਕੰਢੇ ਆਪਣੇ ਟਿਕਾਣੇ ਬਣਾਏ, ਅੱਖ ਖੋਲ੍ਹੀ, ਇਸ ਧਰਤੀ ਵੱਲ ਦੇਖਿਆ, ਧਰਤੀ ਦੇ ਉੱਤੇ ਮੌਸਮਾਂ ਦੀ ਤਬਦੀਲੀ, ਉਹਨਾਂ ਦੇ ਰਾਹੀਂ ਆਉਣ ਵਾਲੀਆਂ ਬਰਬਾਦੀਆਂ, ਇਸ ਲਈ ਬਹੁਤਿਆਂ ਦੀ ਸ਼ੁਰੂਆਤ ਸਿਵਲਾਈਜੇਸ਼ਨਸ ਦੀ ਅੱਡ-ਅੱਡ ਦੇਵਤਿਆਂ ਨੂੰ, ਜਿਹੜੇ ਤੋਂ ਵੀ ਸਾਨੂੰ ਖੌਫ ਲੱਗਾ, ਡਰ ਲੱਗਾ, ਉਹਨੂੰ ਅਸੀਂ ਦੇਵਤਾ, ਭਾਵੇਂ ਗ੍ਰੀਕ ਮਾਈਥੋਲੋਜੀ ਹੋਏ, ਹਿੰਦੂ ਮਾਈਥੋਲੋਜੀ ਹੋਏ,
ਅਸੀਂ ਹਰ ਇੱਕ ਦੇ ਅੱਗੇ ਆਪਣਾ ਸਿਰ ਝੁਕਾਇਆ, ਪਰ ਹੌਲੀ ਹੌਲੀ ਇਹ ਸਫ਼ਰ ਉਸ ਹੱਦ ਤੱਕ ਪਹੁੰਚਿਆ, ਸਾਨੂੰ ਸਮਝ ਆਈ 5 ਸਦੀਆਂ ਪਹਿਲਾਂ ਤੱਕ ਤਾਂ ਇਹ ਸਾਡਾ ਖਿੱਤਾ ਨਾਰਥ ਅਮਰੀਕਾ ਵੀ ਨਾ ਯੂਰਪ ਨੂੰ ਪਤਾ ਸੀ ਨਾ ਏਸ਼ੀਆ ਨੂੰ ਪਤਾ ਸੀ ਕਿ ਇੱਥੇ ਵੀ ਲੋਕ ਵਸਦੇ ਨੇ, ਇੱਥੇ ਵੀ ਕੋਈ ਧਰਤੀ ਹੈ। ਤੇ ਫਿਰ ਅੱਜ ਅਸੀਂ ਜਿਸ ਮੁਕਾਮ ਤੇ ਆ ਕੇ ਖੜੇ ਹਾਂ, ਅੱਜ ਸਾਨੂੰ ਪਤਾ ਹੈ ਕਿ ਇਸ ਧਰਤੀ ਦਾ 2 ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਅਸੀਂ ਧਰਤੀ ਨੂੰ ਵੀ ਮਿਲ ਲਿਆ ਹੈ, ਮਾਪ ਲਿਆ ਹੈ। ਲਗਭਗ 193 ਮੁਲਕਾਂ ਦੇ ਵਿੱਚ ਧਰਤੀ ਨੂੰ ਵੰਡਿਆ ਹੋਇਆ ਹੈ। ਪਾਣੀਆਂ ਦੇ ਉੱਤੇ ਸਾਨੂੰ ਪਤਾ ਹੈ ਕਿਹੜੇ ਇੰਟਰਨੈਸ਼ਨਲ ਵਾਟਰ ਨੇ, ਕਿਹੜੇ ਮੁਲਕਾਂ ਦੀ ਜ਼ਦ ਦੇ ਪਾਣੀ ਨੇ। ਤੇ ਇਸ ਸਾਰੇ ਦੇ ਤੁਰਦਿਆਂ ਇਸ ਧਰਤੀ ਦੇ ਉੱਤੇ ਜਦੋਂ ਅਕਾਲ ਪੁਰਖ ਨੇ ਇਸ ਨੂੰ ਸਾਜਿਆ, ਭਾਵੇਂ ਬਿਲੀਅਨਸ ਆਫ ਈਅਰਸ ਲੱਗੇ, ਲੇਕਿਨ ਜਦੋਂ ਇਸ ਸਾਰੇ ਚੋਂ ਮਨੁੱਖ ਉੱਭਰਿਆ, ਉਸਨੇ ਆਲਾ ਦੁਆਲਾ ਦੇਖਿਆ, ਉਸਨੇ ਹਰ ਚੀਜ਼ ਦੇ ਉੱਤੇ ਆਪਣਾ ਆਬੂਰ ਕਾਇਮ ਕੀਤਾ। ਤੇ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਇਸ ਗੱਲ ਦਾ ਧਿਆਨ ਰਹੇ ਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ, ਸਗਲ ਜੂਨ ਤੇਰੀ ਪਨਿਹਾਰੀ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਜੂਨ ਫਾਰਮ ਆਫ ਲਾਈਫ ਨੂੰ ਕਹਿੰਦੇ ਕਿ ਸਾਰੀਆਂ ਫਾਰਮਸ ਆਫ ਲਾਈਫ ਨੂੰ ਅਸੀਂ 84 ਲੱਖ 'ਚ ਰੱਖੀਏ, ਵੱਧ ਹੋਣ ਘੱਟ ਹੋਣ। ਮਕਸਦ ਇਹ ਹੈ ਔਰ ਇਹ ਅਲਟੀਮੇਟ ਕੰਕਲੂਜਨ ਹੈ ਕਿ ਜਿੰਨੀਆਂ ਫਾਰਮਸ ਆਫ ਲਾਈਫ ਨੇ, ਬੇਸ਼ੱਕ ਉਹ ਅਮੀਬਾ ਤੋਂ ਸ਼ੁਰੂ ਹੋਈਆਂ, ਥਿਊਰੀ ਆਫ ਐਵੋਲੂਸ਼ਨ ਨੂੰ ਵੱਡੇ ਕੋਈ ਸਾਡੇ ਸੈਮਿਟਿਕ ਧਰਮ ਨਹੀਂ ਮੰਨਦੇ, ਜੇ ਨਾ ਵੀ ਮੰਨਿਆ ਜਾਏ, ਲੇਕਿਨ ਇਹਦੇ ਬਾਵਜੂਦ ਇਸ ਗੱਲ ਦੇ ਉੱਤੇ ਤਾਂ ਸਾਰੇ ਜਿਹੜੇ ਨੇ ਉਹ ਅਮਨਾ ਰੱਖਦੇ ਨੇ ਕਿ ਮਨੁੱਖ ਇਨਸਾਨ ਨੇ ਇਸ ਧਰਤੀ ਦੇ ਉੱਤੇ ਆਪਣੀ ਸਿਕਦਾਰੀ, ਆਪਣੀ ਸਰਦਾਰੀ, ਆਪਣੀ ਡੋਮੀਨੈਂਸ ਕਾਇਮ ਕੀਤੀ ਹੈ। ਇਹ ਵੱਖਰੀ ਕਹਾਣੀ ਹੈ ਕਿ ਅਸੀਂ ਇਸ ਧਰਤੀ ਨੂੰ ਕਿੰਨਾ ਖੂਬਸੂਰਤ ਬਣਾਇਆ, ਕਿੰਨਾ ਅਸੀਂ ਇਸ ਧਰਤੀ ਦੇ ਉੱਤੇ ਅਗੇਨ ਆਪਣੀ ਈਗੋ ਦੇ ਥੱਲੇ ਜੋ ਹਾਲਾਤ ਬਣਾਏ ਨੇ, ਜਿੱਧਰ ਅੱਜ ਸਾਡੀ ਨਜ਼ਰ ਜਾ ਰਹੀ ਹੈ, ਜੋ ਕੁਝ ਈਰਾਨ ਦੇ ਵਿੱਚ ਚੱਲ ਰਿਹਾ ਹੈ, ਜੋ ਕੁਝ ਉਸ ਨੂੰ ਲੈ ਕੇ ਦੁਨੀਆ ਦੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ। ਜਦੋਂ ਅਸੀਂ ਹਿਊਮਨ ਲਾਈਫ ਦਾ ਲਾਸ ਦੀ ਗੱਲ ਕਰਦੇ ਔਰ ਬੇਸ਼ੱਕ ਕੁਝ ਚੀਜ਼ਾਂ ਦੇ ਉੱਤੇ ਅੱਡ-ਅੱਡ ਵਿਊ ਪੁਆਇੰਟ ਹੁੰਦੇ ਨੇ। ਕੱਲ੍ਹ ਵੀ ਕਿਸੇ ਸਿਆਣੇ ਸੱਜਣ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਇੱਕ ਗੱਲ ਇਹ ਤਾਂ ਠੀਕ ਹੈ ਕਿ ਇੱਕ ਜ਼ੋਰਾਵਰ ਤਾਕਤ ਦੂਸਰੇ ਦੇ ਉੱਤੇ ਹਾਵੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਪ੍ਰਕਾਸ਼ਮਾਨ ਹੁੰਦੇ ਨੇ ਤੇ ਉਸ ਵੇਲੇ ਉਸ ਧਰਤੀ ਦੇ ਖਿੱਤੇ ਦੇ ਉੱਤੇ ਲੋਧੀ ਪਠਾਣਾ ਦਾ ਰਾਜ ਸੀ। ਔਰ ਜਦੋਂ 1526 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਇਮਨਾਬਾਦ ਸ਼ਹਿਰ, ਜਿਹਦਾ ਪੁਰਾਣਾ ਨਾਮ ਸੈਦਪੁਰ ਸੀ, ਉਸ ਦੇ ਉੱਤੇ ਮੁਕਾਮ ਨੇ ਤੇ ਬਾਬਰ ਦਾ ਹਮਲਾ ਹੁੰਦਾ ਹੈ। ਤੁਰਕ ਪਠਾਣਾ ਪਈ ਲੜਾਈ। ਇੱਕ ਪਾਸੇ ਤੁਰਕ ਨੇ ਜਿਹੜੇ ਬਾਬਰ, ਜਿਹਦਾ ਉਜ਼ਬੇਕਿਸਤਾਨ ਦੇ ਵਿੱਚ ਜਿਹੜਾ ਜੰਮਦਾ ਹੈ, ਉਸ ਨੂੰ ਉੱਥੋਂ ਉਹਦੇ ਭਰਾ ਦੌੜਾ ਦਿੰਦੇ ਨੇ। ਉਹ ਖੁਰਾਸਾਨ ਵੱਲ ਆਉਂਦਾ ਹੈ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਖੁਰਾਸਾਨ ਤੇ ਕਬਜ਼ਾ, ਖੁਰਾਸਾਨ ਦੇ ਵਿੱਚ ਅੱਜ ਦਾ ਬਹੁਤ ਸਾਰਾ ਜਿਹੜਾ ਹੈਰਾਤ ਰੀਜਨ ਈਰਾਨ ਦਾ ਹੈ, ਕੁਛ ਉਜ਼ਬੇਕਿਸਤਾਨ, ਕੁਛ ਕਾਬਲ, ਕੰਧਾਰ, ਉਸ ਵੇਲੇ ਦਾ ਵੱਡਾ ਪ੍ਰੋਵਿੰਸ ਜਾਂ ਵੱਡਾ ਇਲਾਕਾ, ਉਹਦਾ ਨਾਮ ਖੁਰਾਸਾਨ ਸੀ। ਉਸ ਦੇ ਉੱਤੇ ਕਬਜ਼ਾ ਕਰਕੇ ਬਾਬਰ ਕਾਬਲ ਤੋਂ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਕਾਬਲ ਖੁਰਾਸਾਨ ਦਾ ਹਿੱਸਾ ਸੀ। ਹੁਣ ਗੁਰੂ ਨਾਨਕ ਪਾਤਸ਼ਾਹ ਵਿਟਨੈਸ ਨੇ ਉਸ ਲੜਾਈ ਦੀ, ਤੁਰਕ ਪਠਾਣਾ ਪਈ ਲੜਾਈ, ਉਹਨੂੰ ਤੁਬਕ ਚਲਾਈ। ਉਹਨਾਂ ਦੇ ਕੋਲ ਪਹਿਲੀ ਵਾਰ ਉਸ ਖਿੱਤੇ ਸਕਤਾ ਸੀ ਹੋ ਮਾਰੇ ਪੈ ਵਗੈ ਖਸਮੇ ਸਾਹ ਪਰ ਸੋਈ। ਕਿ ਜੇ ਇੱਕ ਧਿਰ ਆਮ ਜਨਤਾ ਦੇ ਉੱਤੇ ਸ਼ੇਰ ਬਣ ਕੇ ਜਿਹੜਾ ਉਹ ਉਸ ਦੇ ਉੱਤੇ ਹਾਵੀ ਹੋਏ, ਉਹਨੂੰ ਦੁੱਖ ਦੇ, ਫਿਰ
उस इज्जत के मालिक की जवाबदेही होंदी है। इसों ही असी इतनी मार पई कुरलाने तैं की दर्द ना आया। इस गुरु साहब के फरमान नूं जिहड़ा याद दहानी करवाते हैं, क्योंकि जदों असी कुल मिला के इस धरती के उत्ते इस वेले लगभग 8 बिलियन लोग वसते हैं और बहुत सारे फलसफे ने इन्हां पिछले 60-70 साल जिन्नी तेजी के नाल तरक्की हुई है, साडी जनरेशन ने जिन्हां ने तख्तियां लिखियां भी पोचियां भी उतों निकलते निकलते 80s तक पहुँचते कंप्यूटर तक पहुँचे, फिर IT सैक्टर की गल होने लग गई। हुण असीं देख रहे हैं कि IT वालियां नूं भी वक्त पिया है कि आर्टिफिशियल इंटैलीजेंस आ गई, उन्होंने अगे तक दिते। और जिहड़ा 1000 साल की सिविलाइजेशन की तब्दीली के वेले मानसिकता जां इंटरनली तुसीं तैयार होंदे सी, हुण तब्दीली इन्नी तेजी नाल है कि ना तुसीं पेसअप रख सकते हो जिहड़ियां नवीं इन्वेंशनस ने उन्हां दे नाल, और इन्हां दे दुर्गम प्रभाव की ने, नुकसानदेह प्रभाव की ने, क्योंकि असीं गुरमत की रोशनी विच ये समझण की कोशिश करनी है कि गुरमत का रस्ता क्यों जीवन का आधार है, जीवन के लिए सर्वोत्तम है। क्योंकि अज जिहड़े चैलेंजेस ने सारे असीं गृहस्थी परिवारों वाले देखते हैं, बच्चे बच्चियां अटेंशन स्पैन, तुसीं मिनट 1.5 मिनट तो ज़्यादा कम्यूनीकेट ही नहीं कर सकते। हुण ये जिहड़े सिविलाइजेशनल जां कुल मिला के जदों जिस समाज भी असीं आए हैं, जिहड़े उन्हां दे चैलेंजेस ने उन्हां नूं असीं अपने तो अड्ड करके नहीं देख सकते। ये चैलेंजेस ने और एक इंपॉर्टेंट पार्ट है इस गल नूं समझना कि गुरमत के आशे अनुसार जीवन जिउणा, परिवारां दी परवरिश, गृहस्थ जीवन ठीक है, रस्मां होणगियां, सारे इकट्ठे हुंदे ने चले जांदे ने, पर जिहड़े प्रैक्टिकल चैलेंजेस परिवारां दे विच, गुरसिख परिवारां दे विच जां असीं अपने धरती दे आए परिवारां दे विच देखदे हैं, बहुत बार उन्हां नूं असीं एड्रैस करन दा यतन नहीं करते। बहुत कुछ रिचुअलिस्टिक जां रस्मी हुंदा चला जा रहा है, और यही कारण है असीं बहुत बार देखते हैं, असीं समझते हैं कि भी जो कुछ आले दुआले चल रहा है असीं उस तो महफूज है। पर कबीर साहब ने याद दहानी करवाई सी कि जो पड़ोसी के हुआ तू अपने ही जान, कि जिहड़ा गुआंढी दे नाल होया तू समझ भी तेरे नाल भी उही वापर रहा है जां वापरन वाला है जां वापरेगा। हुण ये चैलेंजेस ने जिहड़े साडे सामने ने, बहुत कुछ जदों असीं अपनी मावां की जनरेशन वाल देखते हैं जां दादियां नानियां की जनरेशन वाल देखते हैं, उन्हां दे कोल जिहड़ा सिदक, सबर, शुकर जिहड़ा उन्हां दे नस नस दे विच सी, उन्हां दे रोम रोम विच सी, भावें उन्हां नूं कोई बहुत ज्ञान जां कोई स्कूलिंग जां एजुकेशन उन्हां दी नहीं सी हुई, शायद बहुत सारे वाहिगुरू नूं भी वाखरू कहण वाले, लेकिन उन्हां इंसानी गुणां दी अमीरी कि किस सिदक, सबर, शुकर नाल, और जे असीं पिछले 70-80 साल के पीरियड च देखिए, साडी कौम का आलमोस्ट 40% तो वो है जिहड़ा उजड़ के आया, उन्होंने उजाड़ा ही कहना भी उजाड़े पे, उन्होंने पार्टीशन को, आज़ादी को, हिंदुस्तान पाकिस्तान बन गए, पर 40% हर दूसरे सिख दे लई उजाड़ा सी। सब कुछ छड़ छड़ा के कोई ना कोई अपने परिवार के जी का नुकसान करवा के उस सिविल वॉर दे विच जिथे 15 तो 20 लाख लोग मारे गए, 1.5 करोड़ जिहड़े ने वो जिन्हां दे भरे भुने घर सी उन्हां दे लई लफज पनाहगीर बन गए, उन्होंने रिफ्यूजी बना दिता है, शरण वाले कर दिता है। लेकिन मैं बहुत बार देखता है कि इन्ने चैलेंजेस इन्हां जनरेशन के सामने लगभग 37 साल बाद 47 तो जून 84 का घल्लूघारा होंदा है, बहुत सारे उसका फिर नवंबर 84 होंदा है, फिर 10 साल पंजाब दे विच जिहड़ा फेक एनकाउंटर्स और एक नजर खुशी, और अज बराबर असीं आ देख रहे हैं हुण तक भी पिछले दिनों जी खुद एक गौरव यादव जिहड़ा पंजाब का DGP है, उन्हें 3 साल इन्हां दी सरकार नूं होए ने, लगभग 450 पुलिस मुकाबले इन्होंने पंजाब दे विच बनाए ने, हर तीसरे दिन एक पुलिस मुकाबले। और ये भी रणजीत सिंह अंडिया पिंड जिहड़ा डिस्ट्रिक्ट गुरदासपुर का बॉर्डर पिंड है, वो इशू सामने आया है, कौम दे विच थोड़ी बहुत जिहड़ी जागरूकता आई और इस दे उत्ते गल होण लगी। हुण इन्ने चैलेंजेस ने और शायद कुछ चीज़ां जिहड़ियां असीं कौम के एंगल तो देखते हैं, उहदे च ये जिहड़ी रिजिलियंस है, जे सानू किसी चीज़ ने अज तक
ਇਹਨਾਂ 4-5 ਸਦੀਆਂ ਦੇ ਅੰਦਰ 558 ਬਾਰੇ ਕੁਝ ਵੀ ਨਹੀਂ ਹੁੰਦੇ। 6 ਸਾਲ ਦੀ ਹਿਊਮਨ ਸਿਵਲਾਈਜੇਸ਼ਨ, ਸਾਰੇ ਵੱਡੇ ਪੁਰਾਣੇ ਧਰਮ ਨੇ। ਰਿਗਵੇਦ 3500 ਸਾਲ ਪਹਿਲਾਂ ਦਾ ਗ੍ਰੰਥ ਹੈ। ਓਲਡ ਟੈਸਟਾਮੈਂਟ ਜਿਹੜਾ ਯਹੂਦੀਆਂ ਦਾ ਹੈ, ਜਿਸ ਨੂੰ ਤੋਰਾ ਕਹਿੰਦੇ ਨੇ, ਉਹ 4000 ਸਾਲ ਪਹਿਲਾਂ ਹੈ। ਬਾਈਬਲ ਉਸ ਦੀਆਂ ਆਰਡਰ ਭਾਵੇਂ ਵਰਜ਼ਨਸ ਨੇ 2000 ਸਾਲ ਪਹਿਲਾਂ ਜੀਸਸ ਆਉਂਦੇ ਨੇ। ਇਸਲਾਮ ਨਬੀ ਮੁਹੰਮਦ ਦੇ ਨਾਲ ਲਗਭਗ 1400 1450 ਸਾਲ ਆਉਂਦਾ। ਔਰ ਅਸੀਂ ਜੇ ਆਪਣੀ ਧਰਤੀ ਵੱਲ ਨਜ਼ਰ ਮਾਰੀਏ, ਉਹ ਧਰਤੀ ਜਿਹੜੀ ਬਿਲਕੁਲ ਬਾਹਰ ਜਦੋਂ ਦਰਾ ਖੈਬਰ ਤੁਸੀਂ ਕ੍ਰਾਸ ਕਰਦੇ ਹੋ ਜਾਂ ਬਲੂਚਿਸਤਾਨ ਦੇ ਡੈਜ਼ਰਟ ਨੂੰ, ਇਸ ਕਿਸਮ ਦਾ ਪਲੇਟਿਊ ਸੀ, 5 ਦਰਿਆ, ਜਿੱਥੇ ਫਰਟਿਲ ਜ਼ਮੀਨ ਹੈ। ਸਾਰੇ ਹਮਲਾਵਰ, ਇਹ ਇਕੱਲੇ ਸਿਕੰਦਰ ਨਹੀਂ, ਸਿਕੰਦਰ ਜੀਸਸ ਤੋਂ 500 ਸਾਲ ਪਹਿਲਾਂ ਹੋਇਆ, 400 ਉਸ ਤੋਂ ਪਹਿਲਾਂ। ਸੋ ਉਸ ਪਲੇਟਿਊ ਦੇ ਉੱਤੇ, ਉਸ ਧਰਤੀ ਦੇ ਉੱਤੇ ਲੋਕਾਂ ਦੀ ਸਫਰਿੰਗ ਵੀ ਸੀ, ਲੇਕਿਨ ਇੱਕ ਰੈਜ਼ੀਲੀਅੰਸ ਵੀ ਸੀ। ਲੇਕਿਨ ਉਸ ਧਰਤੀ ਦੇ ਉੱਤੇ ਜੇ ਧਰਤੀ ਦੇ ਖਮੀਰ ਨੂੰ ਬਦਲਿਆ, ਤੇ ਇਹ ਗੁਰੂ ਨਾਨਕ ਪਾਤਸ਼ਾਹ ਦੀ ਆਈਡੀਓਲੋਜੀ ਨੇ ਬਦਲਿਆ। ਹੁਣ ਕਹਿਣ ਨੂੰ ਤੁਸੀਂ ਜਿੰਨੇ ਮਰਜ਼ੀ ਪੁਰਾਣਿਆਂ ਦੇ ਨਾਲ ਜੋੜ ਕੇ ਗੱਲ ਕਰੋ, ਇਹ ਠੀਕ ਹੈ। ਸਿਵਲਾਈਜੇਸ਼ਨ ਸਾਡੀ ਇੰਡਸ ਵੈਲੀ ਸਿਵਲਾਈਜੇਸ਼ਨ, ਜਿਸ ਦੇ ਵਿੱਚ ਲਲਕਾਣਾ ਤੋਂ ਲੈ ਕੇ ਹੜੱਪਾ ਔਰ ਇਹਨਾਂ ਸਾਰਿਆਂ ਦਾ ਅਸੀਂ ਇਹ ਫਲੋਰ ਤੱਕ ਜਿਹੜੇ ਨੇ ਉਹ ਇਲਾਕੇ ਨੇ ਜਿਹੜੀ ਕਿ ਉਹ ਸਿਵਲਾਈਜੇਸ਼ਨ ਆਬਾਦ ਸੀ। ਲੇਕਿਨ ਉਹ ਵਿਚਾਰਧਾਰਾ ਜਿਹੜੀ ਤੁਹਾਨੂੰ ਜਿਉਣ ਦੀ ਜਾਚ ਵੀ ਸਿਖਾਏ, ਉਹ ਵਿਚਾਰਧਾਰਾ ਜਿਹੜੀ ਤੁਹਾਨੂੰ ਗੈਰਤ ਔਰ ਅਣਖ ਵੀ ਦੇ, ਉਹ ਵਿਚਾਰਧਾਰਾ ਜਿਹੜੀ ਸੈਂਟਰ ਆਫ ਦਾ ਲਾਈਫ ਇਸ ਨੂੰ ਨਿਰਧਾਰਿਤ ਕਰੇ ਮੁਕੰਮਲ ਤੌਰ ਦੇ ਉੱਤੇ, ਔਰ ਇਨਸਾਨੀ ਜ਼ਿੰਦਗੀ ਦੇ ਮਕਸਦ ਨੂੰ ਸਮਝਾਏ, ਉਹ ਗੁਰਮਤ ਦੀ ਵਿਚਾਰਧਾਰਾ ਹੀ ਹੈ। ਕਿਉਂਕਿ ਬਾਕੀਆਂ ਨੇ ਕੋਸ਼ਿਸ਼ ਕੀਤੀ, ਇਹ ਨਹੀਂ ਹੈ ਵੀ ਅਸੀਂ ਕਿਸੇ ਨੂੰ ਅੰਡਰਮਾਈਨ ਕਰਦੇ ਹਾਂ, ਕਿਉਂਕਿ ਜਦੋਂ ਇਨਸਾਨ ਦੇ ਅੰਦਰ ਇਹ ਸਵਾਲ ਉਸ ਦੇ ਜ਼ਿਹਨ ਦੇ ਵਿੱਚ ਉਭਰਿਆ, ਉਸ ਸਮਾਜ ਨੂੰ ਇਹੀ ਕਾਰਨ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਿੱਧਾਂ ਨੂੰ, ਜੋਗੀਆਂ ਨੂੰ, ਜਿਹੜੇ ਅਦਰਵਾਈਜ਼ ਬੜੇ ਸਪਿਰਿਚੁਅਲ ਲੋਕ ਸੀ, ਆਪਣਾ ਘਰ-ਬਾਰ ਛੱਡ ਕੇ ਜਾ ਕੇ ਸੱਚ ਦੀ ਭਾਲ ਕਰਨੀ ਕਿ ਸੱਚ ਕੋਈ ਪਹਾੜਾਂ ਦੀਆਂ ਕੁਦਰਾਂ ਤੇ ਚੜ ਗਿਆ ਹੈ, ਕੋਈ ਅੱਜ ਵੀ ਜਿਹੜਾ ਅਸਲ ਭਾਰਤ ਦੇ ਵਿੱਚ ਯੋਗ ਮਤ ਸੀ, ਉਹਦਾ ਟਿੱਲਾ ਜੋਗੀਆਂ ਰੋਹਤਾਸ ਦੇ ਨੇੜੇ ਜਿਹੜਾ ਲਹਿੰਦੇ ਪੰਜਾਬ ਦੇ ਵਿੱਚ ਹੈ, ਜਿੱਥੇ ਗੁਰੂ ਨਾਨਕ ਪਾਤਸ਼ਾਹ ਵੀ ਗਏ, ਉਹਨਾਂ ਨੂੰ ਚੈਲੰਜ ਕੀਤਾ। ਬਾਕੀ ਤਾਂ ਜਿਹੜੇ ਗੋਰਖਨਾਥ ਦੇ ਔਰ ਦੂਸਰੇ ਗੋਰਖ ਮਤਾ ਜਿਹੜਾ ਨਾਨਕ ਮਤਾ ਬਣਦਾ, ਇਹ ਸੈਕੰਡਰੀ ਸਨ। ਇਸ ਪੰਜਾਬ 'ਚ ਹੀ ਇਹ ਸਾਰੇ ਥਾਟ ਵੀ ਉੱਭਰਦੇ ਰਹੇ। ਔਰ ਜਿਹੜਾ ਪਹਿਲਾ ਡਾਇਲੌਗ ਵੀ ਜੋਗੀਆਂ ਨਾਲ, ਸਿੱਧਾਂ ਨਾਲ ਗੁਰੂ ਨਾਨਕ ਪਾਤਸ਼ਾਹ ਦਾ ਹੁੰਦਾ ਹੈ, ਜੋ ਪੁੱਛਦੇ ਨੇ, ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੁਧ ਇੱਥੇ ਲਿਆਈ। ਕਿ ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਬਾਲਕ ਕਹਿ ਕੇ, ਬੱਚੇ ਕਰਕੇ ਸੰਬੋਧਨ ਕਰਦੇ ਨੇ।
ਫੈਮਿਲੀ ਲਾਈਫ ਹੈ। ਜਦੋਂ ਅਸੀਂ ਬੱਚੇ ਬੱਚੀਆਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਬੈਸਟ ਐਜੂਕੇਸ਼ਨ ਦਿੰਦੇ ਹਾਂ, ਜਦੋਂ ਅਸੀਂ ਉਹਨਾਂ ਦੇ ਹਰ ਕਾਰਜ ਦੇ ਵਿੱਚ ਉਹਨਾਂ ਨੂੰ ਗੁਰੂ ਦਾ ਪੱਲਾ ਫੜਾਉਂਦੇ ਹਾਂ, ਤੇ ਅਸਲ ਵਿੱਚ ਅਸੀਂ ਉਸ ਸਮਾਜ ਦਾ ਜਿਹੜਾ ਨਿੱਗਰ ਵੀ ਹੋਏਗਾ, ਜਿਹੜਾ ਰੂਹਾਨੀਅਤ ਨਾਲ ਜੁੜਿਆ ਹੋਇਆ ਹੋਏਗਾ, ਜਿਸ ਦੇ ਵਿੱਚ ਹਿਊਮੈਨਿਟੇਰੀਅਨਿਜ਼ਮ, ਇਨਸਾਨੀਅਤ ਜਿਸ ਦਾ ਮੂਲ ਫੋਕਸ ਹੋਏਗਾ, ਉਸ ਨੂੰ ਸਿਰਜਦੇ। ਔਰ ਇਹੀ ਕਾਰਨ ਹੈ ਅੱਜ ਬਹੁਤ ਵਾਰ ਜਦੋਂ ਅਸੀਂ ਦਰਪੇਸ਼ ਚੈਲੰਜਸ ਨੂੰ ਦੇਖਦੇ ਹਾਂ ਤੇ ਮੈਂ ਇੱਕੋ ਹੀ ਕੰਕਲੂਜਨ ਤੇ ਪਹੁੰਚਿਆ। ਬੇਸ਼ੱਕ ਲਗਭਗ 4 ਦਹਾਕਿਆਂ ਤੋਂ ਪੰਥਕ ਐਕਟਿਵਿਸਟ, ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ ਬਹੁਤ ਸਾਰੇ ਅਪ ਡਾਊਨ ਵੀ ਦੇਖੇ ਨੇ, ਪੋਲੀਟੀਕਲ ਸਿਨੈਰੀਓ ਦੇ ਵਿੱਚ ਵੀ, ਸਮਾਜਿਕ ਸਿਨੈਰੀਓ ਦੇ ਵਿੱਚ ਵੀ। ਜਦੋਂ ਅੱਜ ਅਸੀਂ ਗ੍ਰਸਤ ਜਾਂ ਵਿਆਹ ਸ਼ਾਦੀਆਂ ਦੇ ਮਾਮਲੇ 'ਚ ਵੀ ਦੇਖਦੇ ਹਾਂ ਕਿ ਬਹੁਤ ਸਾਰੀਆਂ ਪ੍ਰੋਬਲਮਸ ਨੇ, ਔਰ ਬਹੁਤ ਵਾਰ ਪੰਥਕ ਜੀਵਨ 'ਚ ਵਿਚਰਦੇ ਹਾਂ, ਇਹਨਾਂ ਪਰਿਵਾਰਾਂ 'ਚ ਜਾਣ ਦਾ, ਰਹਿਣ ਦਾ ਸਬਬ ਹੁੰਦਾ ਹੈ ਕਿ ਕਿਵੇਂ ਚੰਗੇ ਬੱਚਿਆਂ ਬੱਚੀਆਂ ਲਈ ਵਰਦੀ ਜਿਹੜੀ ਹੈ ਉਹ ਢੂੰਡ ਵੀ ਕਿੰਨੀ ਔਖੀ ਹੋਈ ਹੈ, ਕਿਵੇਂ ਕਈ ਥਾਵਾਂ ਤੇ ਗਰੀਡ ਨੇ ਟੇਕ ਓਵਰ ਕੀਤਾ ਹੈ, ਕਈ ਥਾਂ ਤੇ ਇਨ ਦਾ ਨੇਮ ਆਫ ਫਰੀडम ਜਾਂ ਲਿਬਰਟੀ ਜਿਸ ਕਿਸਮ ਦੇ ਚੈਲੰਜਸ ਇਹਨਾਂ ਸੁਸਾਇਟੀ 'ਚ ਵੀ ਅਸੀਂ ਫੇਸ ਕਰਦੇ ਹਾਂ। ਤੇ ਫਿਰ ਉਸ ਸਭ ਚੋਂ ਨਿਰਾਸ਼ਤਾ ਵਾਲੇ ਵੀ ਪਲ ਹੁੰਦੇ ਨੇ। ਲੇਕਿਨ ਇੱਕ ਗੱਲ ਦਾ ਧਿਆਨ ਰਹੇ, ਔਰ ਮੈਂ ਸਮਝਦਾ ਕਿ ਵੀ ਇੱਕ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਗੁਰੂ ਨੇ ਜਿੱਥੇ ਉਸ ਇਨਸਾਨ ਨੂੰ ਘੜਿਆ, ਬਹੁਤ ਵਾਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਦੀ ਗੱਲ ਹੁੰਦੀ ਹੈ, ਇਹ ਪਹਿਲੀ ਵਾਰ ਉਸ ਧਰਤੀ ਦੇ ਉੱਤੇ ਹੋਇਆ, ਕੱਲੀ ਉਸ ਧਰਤੀ ਤੇ ਨਹੀਂ। ਜਦੋਂ ਤੁਸੀਂ ਪੱਛਮੀ ਫਲਸਫੇ ਨੂੰ ਵੀ ਦੇਖਦੇ ਹੋ ਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਇਹ ਪ੍ਰੋਫਾਊਂਡ ਸਾਰੀ ਜ਼ਿੰਦਗੀ
कमाई उन्होंने माँ बाप की उन्होंने जनरेशनस की जिहड़ी है वो नाल रही है। और जिथे असी अज नवे वरे नूं खुश आमदीद कह रहे हैं, इस दे उत्ते भी मैं जरूर ये कहना चाहांगा कि वरे उन्होंने हुंदे ने जिन्हां दे कोल पोलिटिकल पावर हुंदी। एलामैनिक कहते हैं जिहदे दुनिया के कैलेंडर्स जिहड़े ने उन्हां दा रिकॉर्ड रखा जाता है। हुण साडे खिते दे विच राजा विक्रमादित्य दे नाल विक्रमी कैलेंडर जो तुसीं एलामैनिक च देखोगे उहदे लिखा हुआ हिंदू कैलेंडर। हुण विक्रमादित्य जीसस तो लगभग 57 साल पहला हुए ने, इसलिए जदों असीं 1699 का जिक्र करते हैं खालसा साजना का, ते नाल अंकित होंदा 1756 विक्रमी। 57 साल पहला विक्रमादित्य हुण एक गल का ध्यान रहे कि पोलिटिकल जिहड़े प्रॉफिट ने जीसस ने ये जिहड़ा कैलेंडर नहीं शुरू किया जिहड़ा असीं ईसवी संमत कहते हैं, जदों ईसाइयां दे कोल पोलिटिकल पावर आई, तुसीं अंग्रेजी च देखोगे जिवें असीं 2026 AD लिखते हैं, तो जे असीं जीसस तो पहला की किसी घटना को कहना तो असीं BC लिखते हैं। हुण AD ये लातीनी जबान जिहनूं असीं लैटिन लैंग्वेज कहते हैं, उस दे लफज ने एनो डैनी, जिहदा मतलब है इन द ईयर ऑफ अवर लॉर्ड। ईसाइयों के कोल पोलिटिकल पावर आई, उन्होंने अपने प्रॉफिट जीसस के नाम के उत्ते इस कैलेंडर की शुरुआत की। और जिहड़े जीसस तो पहला दे, जीसस तो 226 साल पहला हुए, उन्होंने तो पहला दी घटनावां के लिए BC बिफोर क्राइस्ट के क्राइस्ट के जन्म तो पहला विक्रमी विक्रमादित्य नाल हिंदू कैलेंडर है। हिजरी का मैं जिक्र किया है। हूँ देखने वाली गल यह है कि ये क्योंकि कई बार ये कहा जाता जी ऑलरेडी कैलेंडर चलते सी, सरी जाता सी, की लोड़ की पग्गा पा लिया। मैं समझदा कि एक बहुत वड्डी जदों असीं अपनी खालिस्तान की स्ट्रगल की गल करते हैं, खालिस्तान की स्ट्रगल च अपने कैलेंडर का 2003 दे विच मूल नानकशाही कैलेंडर अज ना रह गया। नानकशाही कैलेंडर का शुरुआती डेट पहली चेत 14 मार्च है। बाकी उहदा किवें हिंदूकरण किया गया है, तुहानूं हैरानी होएगी जिहड़े तुसीं सारे जुड़े हुए हो पंथक एजेंडे दे नाल भी कि किवें सिस्टमैटिकली जिन्हां दे नाल साडी टक्कर है। क्योंकि जे अज दी असीं करंट क्राइसिस की गल ना करिए तो एस्केपिज्म होएगा। अज पंजाब दे उत्ते किवें RSS
ਜਿਹੜਾ ਉਹ ਸੈਮੀਨਾਰ ਕੀਤਾ, ਉਹ ਬੁਲਾਰਿਆਂ ਨੂੰ ਬੁਲਾਇਆ। ਹੁਣ ਜਿਹੜਾ ਵਾਕਿਆ ਤੁਸੀਂ 4-5 ਦਿਨ ਪਹਿਲਾਂ ਦੇਖਿਆ ਹੋਏਗਾ ਕਿ ਪੁਲਿਸ ਭਰੀ ਹੋਈ ਔਰ ਸਟੂਡੈਂਟਸ ਦੀਆਂ ਪੱਗਾਂ ਨੂੰ ਜਿਹੜੀ ਆ ਹੱਥ ਪਾਇਆ ਹੋਇਆ, 100 ਤੋਂ ਜ਼ਿਆਦਾ ਨੂੰ ਗ੍ਰਿਫਤਾਰ ਕਰਕੇ ਲਿਜਾ ਰਹੇ ਨੇ। ਹੁਣ RSS ਦਾ ਸਟੂਡੈਂਟ ਵਿੰਗ ਹੈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹਨਾਂ ਨੇ ਸੈਮੀਨਾਰ ਰੱਖਿਆ ਉਸੇ ਆਡੀਟੋਰੀਅਮ। ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਨਾਰਥ ਇੰਡੀਆ ਦਾ ਜਿਹੜਾ RSS ਦਾ ਮੁੱਖ ਪ੍ਰਚਾਰਕ ਹੈ, ਇੱਕ ਬੁਲਾਰਾ ਉਹ, ਤੇ ਦੂਸਰਾ ਬੁਲਾਰਾ ਇਕਬਾਲ ਸਿੰਘ ਲਾਲਪੁਰਾ, ਜਿਹੜਾ ਮਾਈਨੋਰਿਟੀ ਕਮਿਸ਼ਨ ਦਾ ਵੀ ਚੇਅਰਮੈਨ ਰਿਹਾ, ਪੁਲਸੀਆ ਸੀ, ਫਿਰ ਸਿਆਸਤ ਜੁਆਇਨ ਕੀਤੀ, ਪਿੱਛੇ ਜੇ BJP ਦੀ ਟਿਕਟ ਦੇ ਉੱਤੇ ਚੋਣ ਲੜੀ, ਹਾਰਿਆ, ਉਹ ਬੁਲਾਰਾ। ਹੁਣ ਸਟੂਡੈਂਟਸ ਨੇ ਕਿਹਾ ਵੀ ਤੁਸੀਂ ਸਾਡੇ ਸੈਮੀਨਾਰ ਨੂੰ ਤਾਂ ਹੋਣ ਨਹੀਂ ਦਿੱਤਾ, ਇਹ ਤਾਂ ਤੁਸੀਂ ਲਿਆ ਕੇ ਹਿੰਦੂਤਵੀਆਂ ਦੇ ਕਰ ਰਹੇ ਹੋ, ਲੇਕਿਨ ਇਸ ਹੱਦ ਤੱਕ ਤਾਂ ਇਹਨਾਂ ਦਾ ਐਕੈਡੈਮਿਕ ਅਦਾਰਿਆਂ ਤੇ ਉਹਨਾਂ ਦੀ ਵਿੱਚ ਵਾਈਸ ਚਾਂਸਲਰ ਹੈ, ਉਹਨੇ ਕਿਹਾ ਕਿ ਨਹੀਂ ਇਵੇਂ ਹੀ ਹੋਏਗਾ। ਸਟੂਡੈਂਟਸ ਨੇ ਪ੍ਰੋਟੈਸਟ ਕੀਤਾ, ਉਹਨਾਂ ਨੂੰ ਧੂ ਕੇ ਉਹਨਾਂ ਦੇ ਕਕਾਰਾਂ ਦੀ ਬੇਅਦਬੀ, ਕੇਸਾਂ ਦੀ ਬੇਅਦਬੀ। ਇਹ ਇੱਕ ਸਿਮਟਮ ਹੈ ਜਿਹਨੂੰ ਅਸੀਂ ਦੇਖ ਸਕਦੇ ਹਾਂ ਕਿ ਕਿਸ ਲੈਵਲ ਦੇ ਉੱਤੇ ਜਿਹੜਾ ਉਹ ਨਫ਼ਰਤ ਔਰ RSS ਦੇ ਪੈਰ ਪੰਜਾਬ ਦੇ ਵਿੱਚ। ਐਨਕਾਊਂਟਰਸ ਦੀ ਗੱਲ ਅਸੀਂ ਰਣਜੀਤ ਸਿੰਘ 19 ਸਾਲਾਂ ਦਾ ਨੌਜਵਾਨ ਉਸ ਅੱਧ ਕੇ ਪਿੰਡ ਤੋਂ ਕਿਵੇਂ ਘਰੋਂ ਲੈ ਜਾਇਆ ਜਾਂਦਾ ਹੈ, ਔਰ ਉਸ ਦਾ 2 ਪੁਲਸੀਏ ਪਤਾ ਨਹੀਂ ਇੱਕ ਦੂਜੇ ਨਾਲ ਸ਼ਰਾਬ ਪੀ ਕੇ ਰੜ ਕੇ ਮਰ ਗਏ ਜਾਂ ਕੀ ਹੋਇਆ ਕਿ ਜੀ ਇਹਨਾਂ ਨੇ ਮਾਰੇ ਨੇ ISI ਤੇ ਫਲਾਣਾ ਟਿਮਕਾ, ਪੰਜਾਬ ਨਾਮਵੰਦ ਹੋਇਆ। ਲੇਕਿਨ ਇਹ ਜਿਸ ਲੈਵਲ ਤੇ ਇਹ ਐਨਕਾਊਂਟਰ, ਪਹਿਲਾਂ ਇਹਨਾਂ ਨੇ ਖਾੜਕੂ ਕਹਿ ਕੇ, ਅੱਤਵਾਦੀ ਕਹਿ ਕੇ ਇੱਕ ਜਨਰੇਸ਼ਨ ਸਾਡੀ ਮਾਰ ਦਿੱਤੀ, ਹੁਣ ਗੈਂਗਸਟਰ ਕਹਿ ਕੇ ਮਾਰ ਰਹੇ ਨੇ ਜੀ, ਗੈਂਗਸਟਰ, ਇਹ ਡਰੱਗਸ, ਇਹ ISI, ਇਹ ਡਰੋਨਸ, ਇਹ ਫਲਾਣਾ ਔਰ ਟਿਮਕਾ। ਇਹ ਇੱਕ ਇੰਨਾ ਵੱਡਾ ਚੈਲੰਜ ਬਣ ਗਿਆ ਹੈ ਕਿ ਜੇ ਪੰਜਾਬ ਨਾ ਖਲੋਤਾ, ਔਰ ਚੰਗੀ ਗੱਲ ਹੈ ਕਿ ਇਸ ਵੇਲੇ ਇਸ ਇਸ਼ੂ ਦੇ ਉੱਤੇ ਅਵੇਅਰਨੈਸ ਹੋਈ ਹੈ। ਫਿਰ ਅਸੀਂ ਦੇਖਦੇ ਹਾਂ ਕਿ ਜਿਵੇਂ ਪੰਜਾਬ ਦੇ ਵਿੱਚ ਬੇਗੈਰਤੀ ਦਾ ਵੀ ਆਲਮ ਇਹ ਹੈ, ਜਿਹੜੇ ਕੱਲ ਤੱਕ ਪੰਥ ਦੀ ਗੱਲ ਕਰਨ ਵਾਲੇ ਸੀ, ਕਿਹੜੇ ਮੂੰਹ ਨਾਲ ਉਹ BJP ਦੇ ਖੈਮੇ 'ਚ ਜਾ ਕੇ ਬੈਠਦੇ ਨੇ। ਹੁਣ ਅਮਿਤ ਸ਼ਾਹ, ਇੱਕ ਪਾਸੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ 3 ਸਾਲ ਤੋਂ ਮੋਹਾਲੀ ਬੈਠੇ ਹੋਏ ਨੇ ਵਿਚਾਰੇ, ਨਿਹੰਗ ਸਿੰਘ ਵੀ ਨੇ ਉਹਨਾਂ 'ਚ, ਦੂਸਰੇ ਵੀ ਨੇ। ਅਮਿਤ ਸ਼ਾਹ ਪਾर्लियामेंट 'ਚ ਕਹਿੰਦੇ इनको कैसे माफ कर दें, इन्होंने तोबा तो की नहीं है। ਹੁਣ ਉਹ ਕੀ ਚਾਹੁੰਦੇ ਨੇ ਵੀ ਸਿੱਖ ਕੌਮ ਦੁਬੈਲ ਬਣ ਕੇ ਇਹਨਾਂ ਦੀ ਅਧੀਨਗੀ ਕਬੂਲੇ, ਫਿਰ ਮੁਆਫੀ ਹੈ। ਹੁਣ ਕਿਹੜੇ ਲੈਵਲ ਦੇ ਕਾਤਲ, ਕਿਹੜੇ ਲੈਵਲ ਦੇ ਡਕੈਤ, ਰੇਪਿਸਟ ਕਿਵੇਂ ਬਾਹਰ ਆ ਕੇ ਘੁੰਮਦੇ ਨੇ। ਉਸ ਦੇ ਉੱਤੇ ਇਹ ਅਲਫਾਜ਼ ਉਤਰੇ ਹੋਏ ਸਨ, ਸਿੱਕਾ ਜ਼ਦ ਪਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਸਿੱਕਾ 2 ਜਹਾਨਾਂ ਦੇ ਵਿੱਚ
ਸਿੱਕਾ ਜਦ ਮਰ ਹਰ ਦੋ ਆਲਮ ਤੇਗ ਨਾਨਕ ਵਾਹਬਸ। ਗੁਰੂ ਨਾਨਕ ਪਾਤਸ਼ਾਹ ਦੀ ਤੇਗ ਤਲਵਾਰ ਤੇ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਦੌਲਤ ਫਤਿਹ ਸਾਨੂੰ ਬਖਸ਼ਿਸ਼ ਹੋਈ ਔਰ ਅਸੀਂ ਸਿੱਕਾ ਚਾਲੂ ਕੀਤਾ। ਅੱਜ 2015 ਤੋਂ ਜੇ ਤੁਸੀਂ ਦੇਖੋ ਇਹਨਾਂ 11 ਸਾਲਾਂ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਹ ਬੁਰਜ ਜਵਾਹਰ ਸਿੰਘ ਵਾਲਾ ਹੋਏ, ਬਰਗਾੜੀ ਹੋਏ, ਬਹਿਬਲ ਕਲਾਂ ਹੋਏ, ਘਟਨਾਵਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ। ਕੌਣ ਕਰਵਾ ਰਿਹਾ, ਕੌਣ ਹੈ ਬਿਹਾਈਂਡ? ਉਸ ਧਰਤੀ ਤੇ ਕੋਈ, ਹਾਲਾਂਕਿ ਅਸੀਂ ਕਿਸੇ ਦੇ ਧਾਰਮਿਕ ਗ੍ਰੰਥ ਦੀ ਬੇਅਦਬੀ 'ਚ ਯਕੀਨ ਨਹੀਂ ਰੱਖਦੇ, ਪਰ ਤੁਹਾਨੂੰ ਕੋਈ ਗੀਤਾ, ਕੋਈ ਰਾਮਾਇਣ, ਕਿਸੇ ਹੋਰ ਦਾ ਜਿਹੜਾ ਉਹ ਨਜ਼ਰ ਆਉਂਦੀ ਹੈ ਖਬਰ, ਕਿਉਂਕਿ ਉਹ ਹਕੂਮਤਾਂ ਜਿਨ੍ਹਾਂ ਨੂੰ ਇਹ ਨਜ਼ਰ ਆਉਂਦਾ ਹੈ ਕਿ ਗੁਰੂ ਪੰਥ ਦੀ ਤਾਕਤ ਗੁਰੂ ਗ੍ਰੰਥ ਨਾਲ ਜੁੜੀ ਹੋਈ ਹੈ, ਉਹ ਸਾਨੂੰ ਜੇ ਸਭ ਤੋਂ ਵੱਧ ਤਕਲੀਫ ਦੇਣਾ ਚਾਹੁੰਦੇ ਨੇ ਤੇ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਗੁਟਕਾ ਸਾਹਿਬ ਦੀ ਬੇਅਦਬੀ ਹੁੰਦੀ ਹੈ, ਉਹ ਸਾਡੇ ਲਈ ਨਾਕਾਬਲੇ ਬਰਦਾਸ਼ਤ ਹੁੰਦੀ ਹੈ। ਇਹ ਚੈਲੰਜਸ ਨੇ ਜਿਹੜੇ ਲਗਾਤਾਰਤਾ ਦੇ ਨਾਲ, ਹੁਣ ਇੱਕ ਸਿੰਘ ਸਮਾਣੇ 'ਚ ਗੁਰਜੀਤ ਸਿੰਘ ਨਾਂ ਦਾ ਬੁਰਜ ਤੇ ਜਿਹੜਾ 1.5 ਸਾਲ ਹੋ ਗਿਆ ਉਸ ਨੂੰ, ਹੁਣ ਥੋੜੀ ਮੋਮੈਂਟਮ ਹੋਈ ਆ। ਵਿਚਾਰਾ ਹੁਣ ਸਿੱਖ ਕੱਲਾ ਮਹਿਸੂਸ ਕਰਦਾ ਕਿਤੇ ਬੈਠੇ ਕਿ ਭਾਈ ਮੈਂ ਆਪਣੇ ਗੁਰੂ ਨੂੰ ਬੇਅਦਬ ਹੁੰਦਾ ਦੇਖ ਰਿਹਾ, ਮੈਂ ਕੁਛ ਤਾਂ ਕਰਾਂ। ਜੇਲ੍ਹਾਂ 'ਚ ਬੰਦ ਦੀ ਅਸੀਂ ਗੱਲ ਕੀਤੀ, ਬਰਾਬਰ ਅਕੈਡਮਿਕ ਅਦਾਰਿਆਂ ਦੇ ਵਿੱਚ ਕਿਸ ਲੈਵਲ ਦੇ ਉੱਤੇ ਇਨਫਿਲਟ੍ਰੇਸ਼ਨ, ਔਰ ਹੁਣ ਉਹ ਸਿੱਧੀ ਪੋਲੀਟੀਕਲ ਪਾਵਰ ਖੋਣਾ ਚਾਹੁੰਦੇ ਨੇ। ਤੇ ਸੋ ਕਾਲਡ ਡੈਮੋਕ੍ਰੇਸੀ ਦਾ ਕੀ ਹਾਲ ਹੈ? ਕੱਲ ਜਲੰਧਰ ਦੇ ਵਿੱਚ ਅਮਿਤ ਸ਼ਾਹ ਦੇ ਆਉਣ ਤੋਂ ਪਹਿਲਾਂ ਪੰਥਕ ਜਥੇਬੰਦੀਆਂ ਨੇ ਇੱਕ ਕਾਨਫਰੰਸ ਕੀਤੀ, ਵਿਚਾਰ ਗੋਸ਼ਟੀ, TV 84 ਨੇ ਉਸ ਨੂੰ ਲਾਈਵ ਕਵਰ ਕੀਤਾ। ਉਹਦੇ 'ਚ ਜਸਟਿਸ ਰਣਜੀਤ ਸਿੰਘ ਉਹ ਆ ਕੇ ਕਹਿੰਦੇ ਨੇ ਕਿ ਵੀ ਜਿਹੜਾ ਈਵਨ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਨੈਸ਼ਨਲ ਸਿਕਿਉਰਿਟੀ ਐਕਟ ਦਾ, ਉਹ 1 ਸਾਲ ਤੋਂ ਜ਼ਿਆਦਾ ਤੁਸੀਂ ਰੱਖ ਹੀ ਨਹੀਂ ਸਕਦੇ। ਹੁਣ ਅੰਮ੍ਰਿਤਪਾਲ ਸਿੰਘ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਵਰਕ ਨਾਲ ਜਿੱਤੇ, ਮੋਦੀ ਤੋਂ ਜ਼ਿਆਦਾ ਵੋਟਾਂ ਉਹਨੇ ਲਈਆਂ। 3 ਸਾਲ ਹੋ ਗਏ ਨੇ ਉਹਨੂੰ 2200 ਕਿਲੋਮੀਟਰ ਦੂਰ, ਅਸੀਂ ਅੰਗਰੇਜ਼ਾਂ ਦੇ ਜੇਲ੍ਹਾਂ ਵੇਲੇ ਕਾਲੇ ਪਾਣੀ ਦਾ ਪੜ੍ਹਦੇ ਸੀ, ਡਿਬਰੂਗੜ੍ਹ, ਉੱਥੇ ਰੱਖਿਆ ਹੋਇਆ ਹੈ। ਪਾਰਲੀਮੈਂਟ ਦੇ ਸੈਸ਼ਨ 'ਚ ਭਾਈ ਉਹਨੂੰ ਆਉਣ ਦਿਓ, ਹਾਈ ਕੋਰਟ 'ਚ ਪਟੀਸ਼ਨ, ਉਹ ਸੁਪਰੀਮ ਕੋਰਟ ਨੂੰ ਤੋੜ ਦਿੰਦੇ ਨੇ, ਉਹ ਵਾਪਸ ਤੋੜ ਦਿੰਦੇ ਨੇ। ਇਹ ਸਾਰੇ ਜੁਡੀਸ਼ਰੀ ਜਦੋਂ ਅਸੀਂ ਇਨਸਾਫ ਦੇ ਨਾਲ ਤੋਂ ਮੰਗਦੇ ਹਾਂ, ਹੁਣ ਇਹ ਸਾਰੇ ਪਾਰਟ ਨੇ ਜਦੋਂ ਅਸੀਂ ਕਿਤੇ ਵੀ, ਭਾਵੇਂ ਸਾਡਾ ਖੁਸ਼ੀ ਦਾ ਸਮਾਗਮ ਹੈ ਜਾਂ ਕੋਈ ਹੋਰ ਹੁੰਦਾ ਹੈ, ਗੱਲਾਂ ਅਲਟੀਮੇਟਲੀ ਅਸੀਂ ਪੰਥਕ ਪੱਧਰ ਦੇ ਉੱਤੇ ਇਸ ਗੱਲ ਨੂੰ ਜ਼ਰੂਰ ਵਿਚਾਰੀਏ। ਔਰ ਇਹ ਆਪਣੇ ਬੱਚਿਆਂ ਦੇ ਅੰਦਰ ਗ੍ਰਸਤ ਜੀਵਨ, ਮੈਂ ਬਹੁਤ ਵੱਡਾ ਘਰ ਹੋਏ, ਬਹੁਤ ਵਧੀਆ ਗੱਡੀਆਂ ਹੋਣ, ਕੱਲੇ ਟੱਬਰ, ਇਹਦਾ ਨਾਂ ਨਹੀਂ ਹੈ। ਤੁਸੀਂ ਆਪਣੇ ਬੱਚਿਆਂ ਦੇ ਅੰਦਰ ਇਹ ਗੱਲ ਵੀ ਜਿਹੜੀ ਹੈ ਭਰੋ ਕਿ ਭਾਈ ਅਸੀਂ ਗੁਰੂ ਦੀ ਉਹ ਕੌਮ ਹੈ ਜਿਸ ਗੁਰੂ ਨੇ ਸਾਨੂੰ ਬੋਰਨ ਕਿੰਗ ਬਣਾਇਆ, ਬਾਦਸ਼ਾਹ ਹੈ। ਖਾਲਸਾ ਲਫ਼ਜ਼ ਬਾਹਰ ਡਾਕਟਰ ਗੁਰਨਾਮ ਸਿੰਘ ਨਾਲ ਵੀ ਵਿਚਾਰ ਚੱਲ ਰਹੀ ਸੀ ਕਿ ਜਦੋਂ ਅਸੀਂ ਫਾਰਸੀ ਜ਼ਬਾਨ ਦੇਖਦੇ, ਬਹੁਤ ਅਮੀਰ ਜ਼ਬਾਨ ਹੈ, ਖਾਲਸੇ ਦਾ ਮਤਲਬ ਹੀ ਉਹ ਜਿਹੜਾ ਸਿੱਧਾ ਰੱਬ ਨਾਲ ਜੁੜਿਆ ਹੋਇਆ। ਪਰ ਕੱਲਾ ਇਹੀ ਨਹੀਂ, ਬਹੁਤ ਵਾਰ ਤੁਸੀਂ ਦੇਖੋਗੇ ਸਿੱਖ ਲਫ਼ਜ਼ ਨਾਲ। ਹੁਣ ਜਿਹੜਾ ਤਖਤ ਹੈ ਉਸ ਦੇ ਲਈ ਪੰਜਾਬੀ ਜਾਂ ਹਿੰਦੀ ਲਫ਼ਜ਼ ਕੀ ਹੈ? ਸਿੰਘਾਸਨ, ਸਿੰਘ ਦਾ ਆਸਨ। ਹੁਣ ਸਿੰਘ ਦਾ ਮਤਲਬ ਵੀ ਸੋਵਰਨ ਹੈ, ਪਾਤਸ਼ਾਹਤ ਹੈ, ਜਿੱਥੇ ਸਿੰਘ ਬੈਠੇ। ਜਦੋਂ ਸਿੰਘ ਇਹ ਕਹਿੰਦੇ ਸਨ ਕਿ ਭਾਈ ਜੈ ਬਹਿ ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਲਾਏ, ਜੈ ਬਹਿ ਜ਼ਮੀਨ ਮਾ ਤਹਿ ਤਖਤ ਬਣਾਏ, ਕਿ ਜਿੱਥੇ ਅਸੀਂ ਬੈਠੇ ਹਾਂ ਉੱਥੇ ਤਖਤ ਹੈ, ਸਿੰਘ ਆਸਨ, ਸਿੰਘ ਦਾ ਉਹ ਥਾਂ, ਉਹੀ ਜਿਹੜਾ ਹੈ ਉਹ ਤਖਤ ਹੈ। ਤੇ ਅੱਜ ਕੌਮ ਬੇਸ਼ੱਕ 35 ਮਿਲੀਅਨ ਸਿੱਖ ਨੇਸ਼ਨ ਸਾਡੀ ਆਪਣੀ ਹੋਣ ਦੀ ਮੁਲਕ ਵਾਲੀ ਜੀਓਗ੍ਰਾਫੀਕਲ ਐਂਟੀਟੀ ਵਾਲੀ ਨਹੀਂ ਹੈ, ਪਰ ਗੁਰੂ ਦੀ ਬਖਸ਼ਿਸ਼ ਦੇ ਨਾਲ ਜਿੱਥੇ ਵੀ ਗੁਰੂ ਦਾ ਖਾਲਸਾ ਬੈਠਾ ਹੈ, ਅਸੀਂ ਐਜ਼ ਏ ਸੌਫਟ ਪਾਵਰ ਆਪਣੇ ਆਪ ਨੂੰ ਡਿਵੈਲਪ ਕੀਤਾ ਹੈ। ਕੋਵਿਡ-19 ਦੇ ਚੱਲਦੇ ਆ, ਜਦੋਂ ਲੋਕ ਆਪਣੇ ਮੁਰਦਿਆਂ ਨੂੰ ਵੀ ਨਹੀਂ ਸੀ ਸਾਂਭ ਰਹੇ, ਤੇ ਜਿਹੜੇ ਵੋਲੰਟੀਅਰਸ ਨੇ ਯੂਨਾਈਟਿਡ ਸਿੱਖਸ ਦੇ ਹੋਣ, ਖਾਲਸਾ ਏਡ ਦੇ ਹੋਣ, ਉਹ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਜਾ ਕੇ ਸੇਵਾ ਦੇ ਵਿੱਚ ਜੁੜੇ ਹੋਏ ਸਨ। ਇਸੇ ਤਰ੍ਹਾਂ ਅੱਜ ਦੁਨੀਆ ਭਰ ਸਾਡੇ ਨਗਰ ਕੀਰਤਨ ਲੱਖਾਂ ਦੀ ਗਿਣਤੀ 'ਚ ਸਾਡੀ ਆਪਣੀ ਪਛਾਣ ਪੋਲੀਟੀਕਲੀ ਬੇਸ਼ੱਕ ਚੈਲੰਜਸ ਨੇ। ਦੁਸ਼ਮਣ ਨੇ ਬਹੁਤ ਚੰਗੀ ਤਰ੍ਹਾਂ ਸਮਝਿਆ ਵੀ ਡਾਇਸਪੋਰਾ ਸਿੱਖਾਂ ਦੀ ਕੀ ਪਾਵਰ ਹੈ,
ਔਰ ਉਹਨਾਂ ਨੇ ਕਿਵੇਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਸਹਾਰਾ ਲਿਆ। 6-7 ਮਈ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ। 15 ਜੂਨ 2023 ਨੂੰ ਸਲੋ ਪੁਆਇਜ਼ਨ ਨਾਲ ਬਰਮਿੰਘਮ UK ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ। 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਪੀਤੀ ਫਰਵਰੀ 1992 ਸੈਂਟਾ ਕਲੈਰਾ ਸੈਨ ਹੋਜ਼ੇ 에ਅਰਪੋਰਟ ਦੀ ਬੈਕ ਸਾਈਡ ਤੇ ਜਿਹੜੇ ਪਹਿਲੇ ਆਉਣ ਵਾਲੇ ਸੀ ਉਦੋਂ ਐਲੇ ਰਹਿੰਦੇ ਸੀ, ਇਹਨਾਂ ਨੇ ਆ ਕੇ ਜਿਹੜਾ ਉਹ ਪਹਿਲੀ ਮੁਲਾਕਾਤ ਵੀ ਕੀਤੀ। ਉਦੋਂ ਤੋਂ ਸਾਡੇ ਸੰਗ ਵੀ ਨੇ TV 84 ਜਿਹੜਾ ਲਗਭਗ 14 ਸਾਲ ਪਹਿਲਾਂ ਦਸੰਬਰ 2012 ਦੀ ਸ਼ੁਰੂਆਤ ਹੋਈ, ਉਸ ਦੇ ਫਰਮ ਸਪੋਰਟਰ ਨੇ। ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਇਸ ਗੁਰੂ ਘਰ ਦੀ ਸਥਾਪਨਾ ਦੇ ਵਿੱਚ ਸੈਂਟਰਲ ਰੋਲ ਅਦਾ ਕੀਤਾ ਹੈ। ਔਰ ਸਾਡੇ ਵੀਰ ਭਾਈ ਗੁਰਵਿੰਦਰ ਸਿੰਘ ਸ਼ਾਹੀ ਪਰਿਵਾਰ ਨਾਲ ਵੀ ਸਾਡੇ ਸਬੰਧ ਆਲਮੋਸਟ ਉਸੇ ਪੀਰੀਅਡ ਸੀ ਜਦੋਂ ਅਸੀਂ ਵਾਸ਼ਿੰਗਟਨ ਜਾਣਾ ਹੋਇਆ ਉਦੋਂ ਤੋਂ ਨੇ। ਤੇ ਅਸੀਂ ਇਹ ਕਾਮਨਾ ਵੀ ਕਰਦੇ ਹਾਂ ਇਹ ਸਾਰੇ ਖਿੱਤੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਆਉਣ ਵਾਲੇ ਪੀਰੀਅਡ 'ਚ ਅਜੇ ਸ਼ੁਰੂਆਤੀ ਦੌਰ ਹੈ। ਪੰਥਕ ਚੜ੍ਹਦੀ ਕਲਾ ਦਾ ਪ੍ਰਤੀਕ ਵੀ, ਪੰਥਕ ਨਿਸ਼ਾਨੇ ਵੱਲ ਅੱਗੇ ਵਧਣ ਵੱਲ ਵੀ, ਔਰ ਹੋਰ ਵੀ ਜਿਹੜੀਆਂ ਮੈਂ ਸਮਝਦਾ ਬੱਚਿਆਂ ਦੀ ਐਂਗਲ ਤੋਂ ਗੁਰੂ ਨੇ ਸਾਨੂੰ ਦਿੱਤਾ ਹੈ। ਸਾਡੇ ਜ਼ਿੰਮੇ ਇਹ ਕੰਮ ਲਾਇਆ ਗੁਰੂ ਨੇ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਅਸੀਂ ਪ੍ਰੋਟੈਕਟਰ ਹੈ ਨਿਰਧਨ ਦੇ, ਡਾਊਨ ਟ੍ਰੋਡਨ ਦੇ। ਅਸੀਂ ਉਸ ਸਮਾਜ ਨੂੰ ਸਿਰਜਣਾ ਚਾਹੁੰਦੇ। ਖਾਲਿਸਤਾਨ ਮਹਿਜ਼ ਕੁਛ ਜ਼ਿਲ੍ਹਿਆਂ ਦੀ ਹੋਂਦ ਵਾਲੇ ਇੱਕ ਮੁਲਕ ਦਾ ਨਾਮ ਮਹਿਜ਼ ਹੋਣਾ, ਇਹ ਸਾਡਾ ਆਸ਼ਾ ਨਹੀਂ ਹੈ। ਅਸੀਂ ਉਸ ਧਰਤੀ ਦੇ ਖਿੱਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਉਹ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ। ਆਲਰੇਡੀ ਸਾਡਾ ਮੁਲਕ ਐਗਜ਼ਿਸਟ ਕਰਦਾ ਹੈ, ਪਰ ਉਸ ਨੂੰ ਆਕੂਪਾਈ ਕੀਤਾ ਹੋਇਆ ਫਰੰਗੀ ਦੀ ਗੁਲਾਮੀ ਤੋਂ ਬਾਅਦ ਅੱਜ ਹਿੰਦੂ ਧਵੀਆਂ ਦੀ ਗੁਲਾਮੀ ਹੈ। ਕਿਸੇ ਮਜ਼ਹਬ ਦੇ ਖਿਲਾਫ ਸਾਡੀ ਲੜਾਈ ਨਹੀਂ, ਅਸੀਂ ਕੋਈ ਹਿੰਦੂਆਂ ਦੇ ਖਿਲਾਫ ਨਹੀਂ ਹੈ, ਨਾ ਹੀ 18ਵੀਂ ਸਦੀ ਸਾਡੀ ਲੜਾਈ ਕੋਈ ਮੁਸਲਮਾਨਾਂ ਦੇ ਖਿਲਾਫ ਸੀ। ਉਦੋਂ ਵੀ ਜ਼ੁਲਮ ਦੇ ਖਿਲਾਫ ਸੀ, ਟਿਰਨੀ ਦੇ ਖਿਲਾਫ ਸੀ। ਅੱਜ ਵੀ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ। ਅਸੀਂ ਉਸ ਧਰਤੀ ਦੇ ਉੱਤੇ ਜਿਸ ਪ੍ਰਥਾਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਅਲਫਾਜ਼ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਜਿਸ ਸਟਰਗਲ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨਮਤਾ ਹੋਏ, ਮਾਣਮਤਾ ਹੋਏ। ਅਸੀਂ ਉਸ ਪੰਥ ਦਾ ਹਿੱਸਾ ਹੈ, ਪਰ ਇਹ ਸਾਡਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਵੀ ਇਸ ਪਾਸੇ ਵੱਲ ਤੋਰੀਏ, ਉਹਨਾਂ ਨੂੰ ਦੱਸੀਏ ਕਿ ਅਸੀਂ ਮਾਣਮਤਾ ਉਹ ਨੇਸ਼ਨ ਰਹੇ ਹੈ। 3 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ
ਦਰਾ ਖੈਬਰ ਤੋਂ ਲੈ ਕੇ ਲਦਾਖ ਤੱਕ ਤੇ ਸ਼ਿਕਾਰਪੁਰ ਸਿੰਧ ਤੋਂ ਲੈ ਕੇ ਸਤਲੁਜ ਦੇ ਪੈਰਾਂ ਤੱਕ ਜਿਸ ਰਾਜ ਦੀ ਗੱਲ ਜਦੋਂ